ਅਗਲੀ ਖਬਰ ਵਿੱਚ ਚਲੀਏ ਤੇ ਯੂਐਸਏ ਦੇ ਵਿੱਚ ਮੈਥ ਤੇ ਸਾਇੰਸ ਨੂੰ ਲੈ ਕੇ ਜੋ ਬੱਚਿਆਂ ਦੇ ਹੁਣ ਇੱਕ ਸਕੋਰ ਆਏ ਆ, ਸਰਵੇ ਕੀਤਾ ਗਿਆ ਸੀ, ਉਹ ਬਹੁਤ ਹੀ ਮਾੜੇ ਆਏ ਹੈਗੇ ਆ। ਮਿਡਲ ਸਕੂਲਰਸ ਦੀ ਰੀਡਿੰਗ ਤੇ ਮੈਥ ਦੇ ਸਕੋਰ ਹੋਰ ਵੀ ਜੋ ਆ ਬਹੁਤ ਥੱਲੇ ਚਲੇ ਗਏ ਹੈਗੇ। ਨੈਸ਼ਨਲ ਰਿਪੋਰਟ ਕਾਰਡ ਇਹਨਾਂ ਦੀ ਫਾਈਨਿੰਗ ਦੇ ਮੁਤਾਬਿਕ ਇਹ ਨੈਸ਼ਨਲ ਅਸੈਸਮੈਂਟ ਟੈਸਟ ਲੈਂਦੇ ਆ 13 ਸਾਲਾਂ ਦੇ ਓਲਡ ਜੋ ਬੱਚੇ ਹੁੰਦੇ ਹੈਗੇ ਆ, ਉਹਨਾਂ ਦਾ ਮੈਥ ਦਾ ਤੇ ਸਾਇੰਸ ਦਾ। ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਸਟੈਟਿਸਟਿਕਸ ਜੋ ਬ੍ਰਾਂਚ ਹੈਗੀ ਆ ਐਜੂਕੇਸ਼ਨ ਡਿਪਾਰਟਮੈਂਟ ਦੀ, ਜੀ ਉਹਨਾਂ ਨੇ ਬੜੇ ਹੀ ਹੈਰਾਨੀਜਨਕ ਜੋ ਨਤੀਜੇ ਆ ਉਹ ਦਿੱਤੇ ਆ। ਕਹਿੰਦੇ ਪਈ ਐਵਰੇਜ ਮੈਥ ਸਕੋਰ 13 ਸਾਲਾਂ ਦੇ ਜੋ ਬੱਚੇ ਆ ਉਹ 9 ਪੁਆਇੰਟ ਉਹਨਾਂ ਦਾ ਘਟਿਆ ਹੈਗਾ 2019 ਤੋਂ 20 ਤੇ 2022 ਤੋਂ ਲੈ ਕੇ 23 ਦੇ ਸਕੂਲ ਈਅਰ ਦੇ ਵਿੱਚ। ਜੀ ਇਸੇ ਤਰ੍ਹਾਂ ਐਵਰੇਜ ਰੀਡਿੰਗ ਦਾ ਸਕੋਰ ਜੋ 13 ਸਾਲਾਂ ਦੇ ਬੱਚੇ ਆ ਉਹ 4 ਪੁਆਇੰਟ ਘਟ ਗਿਆ ਹੈਗਾ 2019 ਤੇ 2020 ਦੇ ਵਿੱਚ ਤੇ 2022 ਤੋਂ ਲੈ ਕੇ 2023 ਦੇ ਵਿੱਚ। 8700 ਦੇ ਕਰੀਬ ਜੋ ਸਟੂਡੈਂਟਸ ਆ ਉਹਨਾਂ ਨੇ ਇਹ ਅਸੈਸਮੈਂਟ ਦਾ ਟੈਸਟ ਲਿਆ ਸੀ। ਜੀ 460 ਸਕੂਲ ਪੂਰੇ ਮੁਲਕ ਦੇ ਵਿੱਚੋਂ ਯੂਐਸਏ ਦੇ ਵਿੱਚੋਂ ਚੁਣੇ ਗਏ ਸੀ। ਇਹ ਲੋਐਸਟ ਪਰਫਾਰਮਿੰਗ ਸਟੂਡੈਂਟਸ ਹੈਗੇ ਆ ਜੇ ਦੇਖਿਆ ਜਾਵੇ 1970 ਤੋਂ ਲੈ ਕੇ ਹੁਣ ਤੱਕ। 1970 ਦੇ ਵਿੱਚ ਅਸੈਸਮੈਂਟ ਇਹ ਸ਼ੁਰੂ ਕੀਤੀ ਗਈ ਸੀ। ਸਭ ਤੋਂ ਮਾੜੀ ਗੱਲ ਇਹ ਆ ਵੀ ਆਪਾਂ ਦੇਖਦੇ ਹਾਂ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ ਧਿਆਨ ਰੱਖਣ ਯੋਗ ਗੱਲ ਹੈਗੀ ਆ। ਜੋ ਇੰਡੀਆ ਦੇ ਲੋਕ ਹੈਗੇ ਆ ਉਹ ਤਾਂ ਜ਼ਰੂਰ ਆਪਣੇ ਬੱਚਿਆਂ ਨੂੰ ਮੈਥ ਸਾਇੰਸ 'ਚ ਬਹੁਤ ਫੋਕਸ ਕਰਦੇ ਹੈਗੇ, ਪਰ ਪੰਜਾਬੀ ਜੋ ਆ ਉਹ ਬਹੁਤ ਵਾਰ ਧਿਆਨ ਨਹੀਂ ਕਰਦੇ ਹੈਗੇ ਕਿਉਂਕਿ ਆਪਾਂ ਜਿਸ ਮੁਲਕ ਤੋਂ ਆਏ ਆ ਉੱਥੇ ਮੈਥ ਸਾਇੰਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਆ। ਜੀ ਇੱਥੇ ਜਿਹੜਾ ਆ ਹੁਣ ਤੁਹਾਨੂੰ ਜੇ ਮੈਂ ਦੱਸਦਾ ਜਾਵਾਂ ਤਾਂ ਤੁਸੀਂ ਬਹੁਤ ਹੈਰਾਨ ਹੋਵੋਗੇ। ਅਲਜਬਰਾ ਜਿਹੜਾ ਹੁੰਦਾ ਬੱਚਿਆਂ ਦਾ ਹਾਂਜੀ ਹਾਈ ਸਕੂਲ ਦੇ ਵਿੱਚ, ਕਹਿੰਦੇ ਪਈ ਮਿਡਲ ਸਕੂਲ ਤੇ ਹਾਈ ਸਕੂਲ ਦੇ ਵਿੱਚ 34% ਜੋ ਬੱਚੇ ਆ ਉਹਨਾਂ ਨੇ ਅਲਜਬਰਾ ਡ੍ਰੌਪ ਕਰ ਦਿੱਤਾ ਹੈਗਾ। ਇਹ ਤੇ 2012 ਤੋਂ ਲੈ ਕੇ ਤੇ 2023 ਤਾਈਂ ਪਹਿਲਾਂ 34% ਸੀ, ਹੁਣ ਸਿਰਫ 24% ਜਿਹੜੇ ਬੱਚੇ ਆ ਉਹਨਾਂ ਨੇ ਉਹ ਡ੍ਰੌਪ ਕੀਤਾ। ਸੋ ਅਲਜਬਰਾ ਲੈ ਕੇ ਰਾਜੀ ਨਹੀਂ ਹੈਗੇ। ਅਲਜਬਰਾ ਮੈਥ ਜੋ ਵੀ ਆਪਾਂ ਕਹਿ ਸਕਦੇ ਹੈਗੇ ਆ। ਸਟੂਡੈਂਟਸ ਦੀਆਂ ਜੋ ਬੇਸਿਕ ਸਕਿੱਲਸ ਆ ਉਹ ਵੀ ਬਹੁਤ ਜ਼ਿਆਦਾ ਡਿਸਟਰਬਡ ਹੋਈਆਂ ਆ ਕਰੋਨਾ ਵਾਇਰਸ ਦੇ ਦੌਰਾਨ ਕਿਉਂਕਿ ਸਕੂਲਾਂ ਦੇ ਵਿੱਚ ਗਏ ਨਹੀਂ ਬੱਚੇ ਤੇ ਆਨਲਾਈਨ ਕਲਾਸਿਸ ਸੀਗੀਆਂ। ਆਨਲਾਈਨ ਕਲਾਸਿਸ ਤੇ ਆਪਾਂ ਦੇਖ ਹੀ ਸਕਦੇ ਵੀ ਕਿੰਨਾ ਕੁ ਜੋ ਫੋਕਸ ਆ ਉਹ ਕਰ ਸਕਦੇ ਹੈਗੇ ਆ। ਕੱਲਾ ਮੈਥ ਸਾਇੰਸ ਅਲਜਬਰਾ ਨਹੀਂ ਹੈ। ਜੇ ਯੂਐਸ ਹਿਸਟਰੀ ਸਕੋਰ ਦੀ ਵੀ ਗੱਲ ਕਰੀਏ, ਹਿਸਟਰੀ ਦੇ ਵਿੱਚ ਵੀ ਜੋ ਮਿਡਲ ਸਕੂਲਰਸ ਆ ਉਹ ਉਹਨਾਂ ਦੇ ਜੋ ਸਕੋਰ ਆ ਉਹ ਡ੍ਰੌਪ ਕਰ ਰਹੇ, ਉਹ ਵੀ ਲੋਐਸਟ ਲੈਵਲ ਦੇ ਉੱਤੇ ਆ। ਸੋ ਜੇ ਦੇਖਿਆ ਜਾਵੇ ਯੂਐਸਏ ਦੇ ਵਿੱਚ ਜੋ ਹਾਈ ਸਕੂਲਰ ਜਾਂ ਮਿਡਲ ਸਕੂਲਰ ਬੱਚਿਆਂ ਦਾ ਜਿਹੜਾ ਸਟੈਂਡਰਡ ਆ ਉਹ ਬਹੁਤ ਡਾਊਨ ਹੁੰਦਾ ਜਾ ਰਿਹਾ। ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਅਮਰੀਕਨ ਦਾ ਜੋ ਹਾਇਰ ਐਜੂਕੇਸ਼ਨ ਆ ਉਹ ਗ੍ਰੈਜੂਏਟ ਲੈਵਲ ਦਾ, ਪੀਐਚਡੀ ਲੈਵਲ ਦਾ ਜਾਂ ਉਹ ਸਭ ਤੋਂ ਬੈਸਟ ਆ। ਪਰ ਸਕੂਲਾਂ ਦਾ ਜੋ ਰਿਜ਼ਲਟਸ ਆਏ ਆ ਉਹ ਮੈਂ ਤੁਹਾਨੂੰ ਦੱਸੇ ਆ। ਰੀਡਿੰਗ ਤੇ ਮੈਥ ਸਕੋਰ ਜੋ ਐਲੀਮੈਂਟਰੀ ਸਕੂਲ ਸਟੂਡੈਂਟਸ ਦੇ ਆ ਉਹ ਵੀ ਡਾਊਨ ਗਏ ਹੈਗੇ ਆ। ਹਾਲਾਂਕਿ ਐਜੂਕੇਸ਼ਨ ਆਪਾਂ ਨੂੰ ਪਤਾ ਹੈ ਅਮਰੀਕਾ ਦੇ ਵਿੱਚ ਫ੍ਰੀ ਹੈਗੀ ਆ, ਈਵਨ ਦੋ ਪ੍ਰਾਈਵੇਟ ਸਕੂਲ ਵੀ ਹੈਗੇ ਆ, ਪਰ ਮੈਜੋਰਿਟੀ ਦੇ ਵਿੱਚ 95% ਬੱਚੇ ਜੋ ਆ ਉਹ ਗਵਰਨਮੈਂਟ ਸਕੂਲ 'ਚ ਜਾਂਦੇ ਆ ਤੇ ਗਵਰਨਮੈਂਟ ਸਕੂਲ ਦੀ ਫੰਡਿੰਗ, ਟੀਚਰ ਸਾਰਾ ਕੁਝ ਬੈਸਟ ਹੈਗਾ ਪਰ ਜੋ ਇਹ ਨਤੀਜੇ ਆਏ ਹੈਗੇ ਆ ਇਹ ਨੈਸ਼ਨਲ ਅਸੈਸਮੈਂਟ ਗਵਰਨਰ ਬੋਰਡ ਵੱਲੋਂ ਉਹਨਾਂ ਦੇ ਬਹੁਤ ਹੀ ਹੈਰਾਨੀਜਨਕ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਜੋ ਗਵਰਨਿੰਗ ਬੋਰਡ ਆ ਉਹਨਾਂ ਦਾ ਨੈਸ਼ਨਲ ਅਸੈਸਮੈਂਟ ਦਾ ਵੀ ਜੇ ਆਪਾਂ ਬੱਚਿਆਂ ਨੂੰ ਉਹਨਾਂ ਦੇ ਕੈਰੀਅਰ ਵੱਲ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਐਜੂਕੇਸ਼ਨ ਦੇਣੀ ਆ, ਵਧੀਆ ਕੈਰੀਅਰ ਵੱਲ ਲੈ ਕੇ ਜਾਣਾ ਤੇ ਸਾਨੂੰ ਸਾਰੇ ਹੀ ਆਪਣੇ ਲੀਡਰ ਜਿਹੜੇ ਆ ਫੈਡਰਲ, ਸਟੇਟ, ਕਮਿਊਨਿਟੀ ਦੇ ਆ ਉਹਨਾਂ ਨੂੰ ਅਰਜੈਂਸੀ ਦੇ ਬੇਸ ਦੇ ਉੱਤੇ ਵਰਕਆਊਟ ਕਰਨਾ ਪਊਗਾ ਤਾਂ ਕਿ ਬੱਚਿਆਂ ਦੇ ਜੋ ਇੰਟਰਸਟ ਆ ਉਹ ਮੈਥ ਸਾਇੰਸ ਵੱਲ ਵਧੇ ਤੇ ਉਹਨਾਂ ਦੇ ਜੋ ਸਕੋਰ ਆ ਉਹ ਅੱਪ ਜਾਣ। ਜੀ ਜੀ ਇਹ ਜਿਹੜਾ ਤੁਸੀਂ ਅਲਜਬਰੇ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਥੋੜੀ ਜਿਹੀ ਐਗਜ਼ਾਮਪਲ ਦਿੰਦੇ ਚੱਲੀਏ। ਅਲਜਬਰਾ ਉਹੀ ਹੈ ਜਿਹਦੇ ਵਿੱਚ ਆਪਾਂ ਨੂੰ 6ਵੀਂ 7ਵੀਂ 8ਵੀਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ a2 - b2 = a + b a - b। ਉਹ ਵਾਲੇ ਸਵਾਲ ਨੇ ਤੇ ਉੱਥੇ ਤਾਂ ਬਥੇਰੇ ਆਪਾਂ ਡੰਡੇ ਖਾਦੇ ਤੇ ਇਹ ਅਲਜਬਰਾ ਜਿਹੜਾ ਉਹ ਮਸਟ ਹੁੰਦਾ ਸੀਗਾ ਪਾਸ ਕਰਨਾ। ਕਈ ਵਾਰੀ 8ਵੀਂ ਜਮਾਤ ਦੇ ਵਿੱਚ ਤੁਹਾਨੂੰ ਅਲਜਬਰੇ ਦੇ ਜਿਹੜੇ ਸਵਾਲ ਆਉਂਦੇ ਸੀਗੇ ਅਕਸਰ ਹੀ ਆਪਣੇ ਸਾਰਿਆਂ ਨੇ ਜਿਨ੍ਹਾਂ ਨੇ ਉੱਥੋਂ ਦੀ 8ਵੀਂ ਮਿਡਲ ਦੀ ਕੀਤੀ ਉਹਦੇ ਵਿੱਚ ਉਹਨਾਂ ਨੂੰ ਦੱਸਿਆ ਗਿਆ ਕਿ ਕਿਵੇਂ 25/4x2 ਤੇ ਜੇ ਉਹਦੇ ਚੋਂ -y ਸਕੇਅਰ ਤੇ ਬਟਾ 9 ਕਰਨੇ ਹੋਣ ਤਾਂ ਉਹਦਾ ਕੀ ਰਿਜ਼ਲਟ ਆਊਗਾ। ਸੋ ਇਹ ਇਸ ਤਰ੍ਹਾਂ ਦੀ ਚੀਜ਼ਾਂ ਆਪਾਂ ਅਲਜਬਰਾ ਪੜ੍ਹਦੇ ਰਹੇ ਹਾਂ
ਤੇ ਪਰ ਉੱਥੇ ਵੀ ਮੈਜੋਰਿਟੀ ਜਿਹੜੇ ਆਪਣੇ ਸਟੂਡੈਂਟ ਹੁੰਦੇ ਸੀ ਉਹ ਇਹਦੇ 'ਚ ਥੋੜ੍ਹੀ ਜਿਹੀ ਟਾਲ ਵੜਦੇ ਹੁੰਦੇ ਸੀ। ਪਰ ਫਿਰ ਵੀ ਇਹ ਚੀਜ਼ਾਂ ਜ਼ਰੂਰੀ ਨੇ। ਮੈਥਮੈਟਿਕਸ ਜਿਹੜੀਆਂ ਇਕੁਏਸ਼ਨਸ ਨੇ, ਜੋ ਤੁਸੀਂ ਉਹਨਾਂ ਨੂੰ ਛੋਟੀ ਕਲਾਸ ਦੇ ਵਿੱਚ, ਛੋਟੀ ਉਮਰ ਦੇ ਵਿੱਚ ਹੱਲ ਕਰਨਾ ਸਿੱਖ ਲੈਂਦੇ ਆ, ਫਿਰ ਜਦੋਂ ਤੁਸੀਂ ਵੱਡੇ ਕੋਰਸ ਚਾਹੇ BSc ਐਗਰੀਕਲਚਰ, ਚਾਹੇ ਇਕਨੋਮਿਕਸ ਦੀਆਂ ਕੁਛ ਕਰਦੇ ਹੋ ਜਾਂ ਮੈਥਮੈਟਿਕਸ ਦੇ ਵਿੱਚ MSc ਵਗੈਰਾ ਕਰਦੇ ਹੋ, ਤਾਂ ਉਦੋਂ ਤੁਹਾਡੀ ਉਹ ਚੀਜ਼ਾਂ ਸਹਾਈ ਸਿੱਧ ਹੁੰਦੀਆਂ ਨੇ। ਸੋ ਹਰਜੋਤ ਸਿੰਘ ਜੀ,